ਰਾਵਲ ਰਾਜ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਦੀ ਇਸ ਬੈਠਕ ਵਿੱਚ ਅਸੀਂ ਗੱਲ ਕਰਾਂਗੇ ਕਿ ਐਸਟੈਬਲਿਸ਼ਮੈਂਟ ਕਿਸ ਤਰ੍ਹਾਂ ਪੀਡੀਐਮ ਦੇ ਨਾਲ ਹੱਥ ਕਰ ਸਕਦੀ ਹੈ ਔਰ ਸਿੰਧ ਦੇ ਵਿੱਚ ਜ਼ਰਦਾਰੀ ਸਾਹਿਬ ਵਾਸਤੇ ਕਿਹੜੀਆਂ ਮੁਸ਼ਕਲਾਂ ਖੜੀਆਂ ਹੋਣ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਕਿ ਇਹਦੇ ਤੇ ਤਫਸੀਲ ਨਾਲ ਗੱਲ ਕਰੀਏ, ਮੈਂ ਵੇਖਣ ਵਾਲਿਆਂ ਸਾਰਿਆਂ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਹੀ ਟੱਲੀ ਵੀ ਖੜਕਾ ਦੇਣ ਤਾਂ ਕਿ ਮੇਰੇ ਵੱਲੋਂ ਅਪਲੋਡ ਕੀਤੇ ਗਏ ਵਲੌਗ ਦੇ ਨੋਟੀਫਿਕੇਸ਼ਨ ਤੁਹਾਨੂੰ ਵੇਲੇ ਸਿਰ ਮਿਲਦੇ ਰਹੇ। ਹੁਣ ਗੱਲ ਕਰਦੇ ਹਾਂ ਕਿ ਆਉਣ ਵਾਲੇ ਸੈਨੇਟ ਇਲੈਕਸ਼ਨਸ ਦੇ ਵਿੱਚ ਪੀਡੀਐਮ ਤੇ ਹਕੂਮਤ ਦੇ ਨਾਲ ਐਸਟੈਬਲਿਸ਼ਮੈਂਟ ਕਿਹੜੀ ਗੇਮ ਖੇਡ ਸਕਦੀ ਹੈ। ਵੇਖਿਆ ਜਾਏ ਤਾਂ ਐਸਟੈਬਲਿਸ਼ਮੈਂਟ ਵਾਸਤੇ 18ਵੀਂ ਤਰਮੀਮ ਜ਼ਿੰਦਗੀ ਤੇ ਮੌਤ ਦਾ ਮਸਲਾ ਬਣੀ ਹੋਈ ਹੈ। ਇਸ ਦਾ ਕਾਰਨ ਉਸ ਨੂੰ ਆਉਣ ਵਾਲੀਆਂ ਮਾਲੀ ਔਕੜਾਂ ਨੇ, ਜਿੱਥੇ ਉਹਨਾਂ ਨੇ ਆਪਣੇ ਖਰਚੇ ਵਧਾ ਕੇ ਅਸਮਾਨ ਤੱਕ ਪਹੁੰਚਾ ਦਿੱਤੇ ਨੇ ਔਰ ਉਹ ਖਰਚੇ 18ਵੀਂ ਤਰਮੀਮ ਦੀ ਮੌਜੂਦਗੀ ਵਿੱਚ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ। ਸੈਨੇਟ ਦੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਐਸਟੈਬਲਿਸ਼ਮੈਂਟ ਨੇ ਉਂਝ ਤੇ ਹਕੂਮਤ ਨੂੰ ਆਪਣੇ ਪੈਰ ਦੀ ਜੁੱਤੀ ਬਣਾਇਆ ਹੋਇਆ ਹੈ, ਪਰ ਉਹ ਆਪੋਜੀਸ਼ਨ ਵਿੱਚ ਪੀਪਲਸ ਪਾਰਟੀ ਦੇ ਨਾਲ ਵੀ ਹੱਥ ਕਰ ਸਕਦੀ ਹੈ। ਇਹ ਇਨ ਹਾਊਸ ਤਬਦੀਲੀ ਵਾਲੇ ਡਰਾਮੇ ਤੋਂ ਪਹਿਲਾਂ ਸੈਨੇਟ ਅੰਦਰ ਐਸਟੈਬਲਿਸ਼ਮੈਂਟ ਆਪਣੀ ਮੈਜੋਰਟੀ ਕਾਇਮ ਕਰਨ ਵਾਸਤੇ ਪੂਰਾ ਢਿੱਲ ਲਾਏਗੀ। ਉਹ ਪੀਟੀਆਈ ਦੇ ਟਿਕਟ ਹੋਲਡਰਸ ਕੋਸ਼ਿਸ਼ ਕਰੇਗੀ ਕਿ ਉਹਦੇ ਰਿਕਮੈਂਡਡ ਬੰਦੇ ਹੋਣ, ਬਲਕਿ ਉਹ ਸਿੰਧ ਦੇ ਵਿੱਚ ਵੀ ਇੱਕ ਚੰਗਾ ਹੱਥ ਵਿਖਾ ਸਕਦੀ ਹੈ ਤਾਂ ਕਿ ਸੈਨੇਟ ਦੇ ਇਲੈਕਸ਼ਨਾਂ ਤੋਂ ਬਾਅਦ ਉਸ ਨੂੰ ਪਾਰਲੀਮੈਂਟ ਦੇ ਮੁਸ਼ਤਰਕਾ ਇਜਲਾਸ ਵਿੱਚ ਕਮ ਅਜ਼ ਕਮ 2/3 ਅਕਸਰੀਅਤ ਹਾਸਲ ਹੋ ਜਾਵੇ। ਸਿੰਧ ਦੇ ਵਿੱਚ ਉਹ ਪੀਪਲਸ ਪਾਰਟੀ ਦੇ ਨਾਲ ਜ਼ਬਰਦਸਤ ਹੱਥ ਕਰ ਸਕਦੀ ਹੈ। ਜ਼ਰਦਾਰੀ ਸਾਹਿਬ ਨੂੰ ਤਾਂ ਪਹਿਲੇ ਹੀ ਉਹਨਾਂ ਨੇ ਇਨ ਹਾਊਸ ਤਬਦੀਲੀ ਦਾ ਲਾਰਾ ਲਾ ਕੇ ਆਪਣੇ ਹੱਥ 'ਚ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ। ਸੈਨੇਟ ਇਲੈਕਸ਼ਨਾਂ ਤੋਂ ਬਾਅਦ ਨਜ਼ਰ ਇਹ ਆਉਂਦਾ ਹੈ ਕਿ ਇਨ ਹਾਊਸ ਤਬਦੀਲੀ ਵਿੱਚ ਤਹਿਰੀਕੇ ਅਦਮ ਇਤਮਾਦ ਪੇਸ਼ ਕੀਤੀ ਜਾਏਗੀ, ਜਿਸ ਨੂੰ ਨਾਕਾਮ ਬਣਾ ਦਿੱਤਾ ਜਾਏਗਾ ਤੇ ਇਸ ਤਰ੍ਹਾਂ ਪੀਡੀਐਮ ਦੀ ਇਖਲਾਕੀ ਜੁਰਤ ਨੂੰ ਵੀ ਦਾਗਦਾਰ ਕੀਤਾ ਜਾ ਸਕਦਾ ਹੈ। ਹੁਣ ਕੁਝ ਚਿਰ ਪਹਿਲਾਂ ਸਿੰਧ ਦੇ ਬਜ਼ੁਰਗ ਪੱਤਰਕਾਰ ਨਾਜ਼ ਸੈਤੋ ਸਾਹਿਬ ਵੱਲੋਂ ਇੱਕ ਖਤਰਨਾਕ ਖਬਰ ਦੇ ਉੱਤੇ ਵਲੌਗ ਕੀਤਾ ਗਿਆ ਹੈ। ਨਾਜ਼ ਸੈਤੋ ਸਾਹਿਬ ਸਿੰਧ ਦਿਆਂ ਨਾਮਵਰ ਪੱਤਰਕਾਰਾਂ ਦੇ ਨਾਲ ਉਸਤਾਦ ਪੱਤਰਕਾਰਾਂ ਚੋਂ ਇੱਕ ਨੇ। ਉਹਨਾਂ ਆਪਣਾ YouTube ਚੈਨਲ ਨੈਰੇਟਿਵ ਵਿਦ ਨਾਜ਼ ਸੈਤੋ ਬਣਾਇਆ ਹੋਇਆ। ਜੇ ਤੁਸੀਂ ਉਹਨਾਂ ਨੂੰ ਅੱਜ ਤੱਕ ਨਹੀਂ ਵੇਖਿਆ ਤੇ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਕਿ ਪਾਕਿਸਤਾਨ ਦੀ ਮੌਜੂਦਾ ਸਿਆਸਤ ਦੇ ਨਾਲ ਜੇ ਤੁਹਾਨੂੰ ਸਿੰਧ ਦੀ ਸਿਆਸਤ ਬਾਰੇ ਚੰਗੀ ਜਾਣਕਾਰੀ ਚਾਹੀਦੀ ਹੈ ਤੇ ਨਾਜ਼ ਸੈਤੋ ਸਾਹਿਬ ਦੇ ਵਲੌਗ ਜ਼ਰੂਰ ਵੇਖਿਆ ਕਰੋ। ਉਹਨਾਂ ਨੇ ਹੁਣੇ ਕੁਝ ਦੇਰ ਪਹਿਲੇ ਵਲੌਗ ਕੀਤਾ ਹੈ ਔਰ ਇਹ ਖਬਰ ਦਿੱਤੀ ਹੈ ਕਿ ਪੀਪਲਸ ਪਾਰਟੀ ਦੇ 15 MPA ਜਿਹੜੇ ਨੇ ਉਹ ਪੀਪਲਸ ਪਾਰਟੀ ਨਾਲੋਂ ਨਾਰਾਜ਼ ਨੇ, ਯਾਨੀ ਰੁੱਸ ਕੇ ਬੈਠੇ ਨੇ। ਸਿਆਸੀ ਪਾਰਟੀਆਂ ਦੇ ਇਸ ਰਵੱਈਏ ਨਾਲ ਕਿ ਜਿਹਦੇ ਨਾਲ MPA ਜਾਂ MNA ਨਾਰਾਜ਼ ਹੋ ਜਾਂਦੇ ਨੇ, ਉਹਨਾਂ ਦੇ ਹਵਾਲੇ ਨਾਲ ਤੁਹਾਨੂੰ ਮੈਂ ਇੱਕ ਮਿਸਾਲ ਦੇ ਕੇ ਸਮਝਾਉਣਾ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਸਾਡੇ ਮੁਲਕ ਦੀ ਐਸਟੈਬਲਿਸ਼ਮੈਂਟ ਆਪਣੇ ਜ਼ੁਲਮਾਂ ਦੇ ਨਾਲ ਬਲੋਚਿਸਤਾਨ ਔਰ ਫਾਟਾ ਔਰ ਸਿੰਧ ਦੀਆਂ ਇਲਾਕਿਆਂ ਦੇ ਵਿੱਚ ਬੰਦੇ ਗਾਇਬ ਕਰ ਦਿੰਦੀ ਹੈ ਜਾਂ ਉਹਨਾਂ ਦੀਆਂ ਮਨਸਖਸ਼ੁਦਾ ਲਾਸ਼ਾਂ ਸੜਕਾਂ ਤੇ ਪਈਆਂ ਮਿਲਦੀਆਂ ਨੇ, ਯਾਨੀ ਇਸ ਤਰ੍ਹਾਂ ਉਹ ਖੁਦ ਆਪਣੇ ਵਜੂਦ ਤੇ ਜ਼ਖਮ ਲਾਉਂਦੀ ਹੈ ਤੇ ਜਦੋਂ ਸਾਡੇ ਦੁਸ਼ਮਣ ਮੁਲਕ ਉਹਨਾਂ ਜ਼ਖਮਾਂ ਨੂੰ ਵੇਖ ਕੇ ਉਸ ਨੂੰ ਮਜ਼ੀਦ ਬੜਾਵਾ ਦਿੰਦੇ ਨੇ ਔਰ ਨਾਸੂਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਸਾਡੀ ਐਸਟੈਬਲਿਸ਼ਮੈਂਟ ਇਹ ਬਲੇਮ ਲਾਉਂਦੀ ਹੈ कि ये गैर मुल्की हाथ का या गैर मुल्की ताकतों का एजेंडा है पाकिस्तान के खिलाफ। इस तरह एस्टैब्लिशमेंट ड्रामे करके भोली अवाम नूं बेवकूफ बनाती है और इस मौके ते वो ये आप नहीं दसती कि उहदे वल्लों लाए गए जिहड़े जख्म ने वो क्यों नासूर बनाउण दी कोशिश ਕਰਦੇ ਨੇ ਗੈਰ ਮੁਮਾਲਿਕ ਵਾਲੇ। ਅਗਰ ਉਹ ਇਹ ਗੱਲ ਦੱਸੇ ਤੇ ਉਹਨਾਂ ਦੀਆਂ ਆਪਣੀਆਂ ਸ਼ਕਲਾਂ ਸਾਹਮਣੇ ਆ ਜਾਂਦੀਆਂ ਨੇ। ਇਸੇ ਤਰੀਕੇ ਨਾਲ ਸਿਆਸੀ ਪਾਰਟੀਆਂ ਵੀ ਆਪਣੇ MNA ਤੇ MPA ਖਾਸ ਕਰ ਉਹ ਜਿਹੜੇ ਗੈਰ ਮਕਬੂਲ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਦਾ ਕੌਮੀ ਸਤਹ ਦੇ ਉੱਤੇ ਨਾਂ ਨਹੀਂ ਹੁੰਦਾ, ਉਹਨਾਂ MPA ਤੇ MNA ਨੂੰ ਹਕੂਮਤ ਬਣਾਉਣ ਤੋਂ ਬਾਅਦ ਕੋਈ ਲਿਫਟ ਨਹੀਂ ਕਰਾਈ ਜਾਂਦੀ, ਕੋਈ ਰਿਸਪੈਕਟ ਨਹੀਂ ਦਿੱਤੀ ਜਾਂਦੀ। ਸਿਆਸੀ ਪਾਰਟੀਆਂ ਸਮਝਦੀਆਂ ਨੇ ਕਿ ਉਹਨਾਂ ਦੇ ਉੱਤੇ ਇਹ ਕੀਤਾ ਹੋਇਆ ਅਹਿਸਾਨ ਹੀ ਕਾਫੀ ਹੈ ਕਿ ਉਹ ਅਸੈਂਬਲੀ ਦੇ ਮੈਂਬਰ ਬਣ ਗਏ ਨੇ
ਤੇ ਇਹਨਾਂ ਵਾਸਤੇ ਇੰਨਾ ਹੀ ਕਾਫੀ ਹੈ। ਇਹ ਸਾਰਾ ਕੁਝ ਦੱਸਣ ਦਾ ਮਕਸਦ ਇਹ ਹੈ ਕਿ ਸਿਆਸੀ ਪਾਰਟੀਆਂ ਵੱਲੋਂ MPA ਤੇ MNA ਦੇ ਨਾਲ ਇਹ ਰਵੱਈਆ ਤੋਹੀਨ ਆਮੇਜ਼ ਗਿਣਿਆ ਜਾਂਦਾ ਹੈ, ਕਿਉਂਕਿ ਉਹ ਵੀ ਅਵਾਮੀ ਨੁਮਾਇੰਦੇ ਹੁੰਦੇ ਨੇ ਔਰ ਆਪਣੀ ਆਵਾਮ ਤੋਂ ਵੋਟ ਲੈ ਕੇ ਆਏ ਹੁੰਦੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਆਪਣੇ ਹਲਕੇ ਦੀ ਆਵਾਮ ਦੇ ਕੰਮ ਕਰਵਾ ਸਕਣ ਤਾਂ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਇਹ ਸੀਟ ਮਹਿਫੂਜ਼ ਰਵੇ। ਹੁਣ ਇਸ ਆਉਣ ਵਾਲੇ ਸੈਨੇਟ ਦੀਆਂ ਇਲੈਕਸ਼ਨਾਂ ਦੇ ਵਿੱਚ ਇਸਟੈਬਲਿਸ਼ਮੈਂਟ ਅਕਾਬ ਵਾਂਗੂ ਨਿਗਾਹ ਟਿਕਾ ਕੇ ਬੈਠੀ ਹੈ। ਇਸਟੈਬਲਿਸ਼ਮੈਂਟ ਦੇ ਇਹਨਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਸਟੈਬਲਿਸ਼ਮੈਂਟ ਹਕੂਮਤ ਨੂੰ ਜਿੱਥੇ ਜੁੱਤੀਆਂ ਦੇ ਵਿੱਚ ਦਾਲ ਖਵਾ ਰਹੀ ਹੈ ਤੇ ਉਹ ਕੋਸ਼ਿਸ਼ ਕਰੇਗੀ ਕਿ PDM ਦੇ ਨਾਲ ਵੀ ਗੇਮ ਕੀਤੀ ਜਾਏ ਤੇ ਉਹ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਅਪੋਜੀਸ਼ਨ ਨੂੰ ਪਹੁੰਚਾ ਸਕਦੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਹਕੂਮਤ ਵੱਲੋਂ ਜੋ ਸੁਪਰੀਮ ਕੋਰਟ ਦੇ ਵਿੱਚ ਇੱਕ ਆਇਨੀ ਰੈਫਰੈਂਸ ਦਾਇਰ ਕੀਤਾ ਗਿਆ ਹੈ ਕਿ ਸੈਨੇਟ ਦੇ ਆਉਣ ਵਾਲੇ ਇਲੈਕਸ਼ਨ ਖੁਫੀਆ ਢੰਗ ਦੇ ਬਜਾਏ ਜ਼ਾਹਿਰੀ ਵੋਟਾਂ ਨਾਲ ਕਰਵਾਏ ਜਾਣ। ਇਸ ਹਵਾਲੇ ਦਾ ਮੇਰਾ ਇੱਕ ਵੀਲੌਗ ਹੈ ਜਦੋਂ ਇਹਨਾਂ ਨੇ ਇਹ ਰੈਫਰੈਂਸ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਸੀ ਤੇ ਉਸ ਜ਼ਮਾਨੇ 'ਚ ਮੈਂ ਇਸ ਹਵਾਲੇ ਨਾਲ ਇੱਕ ਵੀਲੌਗ ਕੀਤਾ ਸੀ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਰੈਫਰੈਂਸ ਦਾ ਨਤੀਜਾ ਇਸਟੈਬਲਿਸ਼ਮੈਂਟ ਕੋਸ਼ਿਸ਼ ਕਰੇਗੀ ਕਿ ਉਹਦੇ ਨੁਕਤਾ ਨਜ਼ਰ ਨਾਲ ਆਵੇ ਔਰ ਇੱਥੇ ਆਇਨੀ ਤਰੀਕਾਕਾਰ ਜਿਹੜਾ ਹੈ ਖੁਫੀਆ ਰਾਏ ਸ਼ੁਮਾਰੀ ਵਾਲਾ ਉਹ ਇਸਟੈਬਲਿਸ਼ਮੈਂਟ ਨੂੰ ਸੂਟ ਕਰਦਾ ਹੈ। ਇਸ ਮੌਕੇ ਤੇ ਸਾਡੀਆਂ ਆਜ਼ਾਦ ਤਰੀਨ ਅਦਾਲਤਾਂ ਲੱਗਦਾ ਹੈ ਕਿ ਇਸਟੈਬਲਿਸ਼ਮੈਂਟ ਨੂੰ ਮਾਯੂਸ ਨਹੀਂ ਕਰਨਗੀਆਂ। ਬਹਰਹਾਲ ਵੇਖੋ ਕਿ ਇਸ ਆਉਣ ਵਾਲੇ ਫੈਸਲੇ ਦੇ ਵਿੱਚ ਮਾਮੇ ਕਿਤਨਾ ਹੱਥ ਵਿਖਾਉਣ ਵਿੱਚ ਕਾਮਯਾਬ ਹੁੰਦੇ ਨੇ। ਉਮੀਦ ਤੇ ਇਹ ਹੀ ਹੈ ਕਿ ਖੁਫੀਆ ਰਾਏ ਸ਼ੁਮਾਰੀ ਰਾਹੀਂ ਹੀ ਇਲੈਕਸ਼ਨ ਹੋਣਗੇ ਤੇ ਇਸ ਮੌਕੇ ਤੇ ਇਸ ਖੁਫੀਆ ਰਾਏ ਸ਼ੁਮਾਰੀ ਰਾਹੀਂ ਭਰਪੂਰ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਿੰਧ ਦੇ ਵਿੱਚ ਜ਼ਰਦਾਰੀ ਸਾਹਿਬ ਵੱਲੋਂ ਜਿਹੜੇ 15 MPAs ਨੂੰ ਨਾਰਾਜ਼ ਕਰਕੇ ਬਿਠਾਇਆ ਗਿਆ ਹੈ, ਇਸਟੈਬਲਿਸ਼ਮੈਂਟ ਇੰਜ ਦੇ MPA ਲੱਭਦੀ ਫਿਰਦੀ ਹੈ। ਗੋ ਕਿ ਉਹਨਾਂ ਨੂਨ ਲੀਗ ਦੇ ਵਿੱਚ ਸੰਨ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਲੇਕਿਨ ਸਿੰਧ ਦੇ ਵਿੱਚ ਜਿਹੜੇ ਨਾਰਾਜ਼ ਬੈਠੇ 15 MPA ਨੇ ਇੱਥੇ ਉਹਨਾਂ ਦਾ ਵਸ ਚੱਲ ਸਕਦਾ ਹੈ, ਖਜ਼ਾਨੇ ਦੇ ਮੂੰਹ ਖੁੱਲ ਸਕਦੇ ਨੇ ਔਰ ਨਾਰਾਜ਼ MPA ਕੋਈ ਹੋਰ ਫੈਸਲਾ ਕਰ ਸਕਦੇ ਨੇ। ਸੋ ਜ਼ਰਦਾਰੀ ਸਾਹਿਬ ਅਗਰ ਇਨ ਹਾਊਸ ਤਬਦੀਲੀ ਵਾਲੀ ਤਹਿਰੀਕ ਤੋਂ ਪਹਿਲੇ ਆਪਣੇ ਇਹਨਾਂ MPAs ਨੂੰ ਮਨਾ ਲੈਣ ਔਰ ਸੈਨੇਟ ਦੇ ਹੋਣ ਵਾਲੇ ਇਲੈਕਸ਼ਨਾਂ ਦੇ ਵਿੱਚ ਅਗਰ ਨਤੀਜਾ ਉਹਨਾਂ ਦੇ ਹੱਕ ਵਿੱਚ ਬਿਹਤਰ ਆਂਦਾ ਹੈ ਤੇ ਫਿਰ ਇਨ ਹਾਊਸ ਤਬਦੀਲੀ ਵਾਲੀ ਗੇਮ ਫਾਇਦੇਮੰਦ ਰਹੇਗੀ। ਨਹੀਂ ਤੇ ਸਾਰੇ ਵੇਖਦੇ ਰਹਿ ਜਾਣਗੇ ਔਰ ਇਸਟੈਬਲਿਸ਼ਮੈਂਟ ਆਪਣਾ ਪੱਤਾ ਖੇਡ ਜਾਏਗੀ। ਮੇਰੇ ਵੱਲੋਂ ਇਹਨਾਂ ਕੁਝ ਹੀ ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।